ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 27 ਜਨਵਰੀ ਦਿਨ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਨਵਰੀ ਦੀ 27 ਤਰੀਕ ਆ, ਦਿਨ ਜਿਹੜਾ ਬੁੱਧਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਹੁਣ ਵੱਲੋਂ ਜਿਹੜਾ ਆ ਕਲਾਈਮੇਟ ਚੇਂਜ ਪਲਾਨ ਨਵਾਂ ਜਿਹੜਾ ਆ ਰੱਖਿਆ ਗਿਆ ਆ, ਉਹਦੇ ਸੰਬੰਧ ਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਡਿਸਕਸ ਕਰਦੇ ਆਏ ਹਾਂ ਵੀ ਜਿਹੜੀਆਂ ਨਵੀਆਂ ਲੀਜ਼ਸ ਹੈਗੀਆਂ ਕੰਪਨੀ ਦੇ ਨਾਲ ਫੈਡਰਲ ਲੈਂਡ ਦੇ ਉੱਤੇ, ਜਿਹੜੀਆਂ ਗੈਸ ਕੰਪਨੀਆਂ ਦੀਆਂ, ਉਹ ਸਾਰੀਆਂ ਕੈਂਸਲ, ਨਵੀਆਂ ਕਿਸੇ ਨੂੰ ਦੇਣੀਆਂ ਨਹੀਂ, ਪੁਰਾਣੀਆਂ ਜਿਹੜੀਆਂ ਆ ਉਹ ਰਿਵਿਊ ਕਰਨ ਲਈ ਕਿਹਾ ਗਿਆ। ਸੋ ਵਾਈਟ ਹਾਊਸ ਨੇ ਪੂਰਾ ਜ਼ੋਰ ਲਾਇਆ ਆ ਕਲਾਈਮੇਟ ਚੇਂਜ ਨੂੰ ਲੈ ਕੇ, ਪੁਰਾਣੇ ਐਡਮਿਨਿਸਟ੍ਰੇਸ਼ਨ ਦੀਆਂ ਸਾਰੀਆਂ ਪਾਲਿਸੀਆਂ ਨੂੰ ਚੇਂਜ ਕਰਨ ਦੀਆਂ, ਅਤੇ ਫਿਊਚਰ ਦੇ ਵਿੱਚ ਜਿਹੜਾ ਆ ਇੱਧਰ ਨੂੰ ਫੋਕਸ ਕਰਨਾ। ਸੋ ਇਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੀਆਂ ਜਿਹੜੀਆਂ ਜੋਬਸ ਆ ਉਹ ਗੈਸ ਅਤੇ ਨੈਚੁਰਲ ਜਿਹੜੀ ਇਹ ਗੈਸ ਇੰਡਸਟਰੀ ਆ, ਆਇਲ ਅਤੇ ਗੈਸ ਵਾਲੀ, ਉਹਦੇ ਵਿੱਚੋਂ ਨਿਕਲ ਜਾਣਗੀਆਂ। ਬਹੁਤ ਸਾਰੇ ਲੋਕ ਲੇ ਆਫ ਹੋਣਗੇ। ਸੋ ਉਹਨਾਂ ਨੂੰ ਵੀ ਟ੍ਰੇਨ ਕਰਨ ਦੇ ਲਈ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਪੂਰੀ ਟਰਾਈ ਕਰ ਰਿਹਾ ਵੀ ਉਹਨਾਂ ਨੂੰ ਕਿੱਦਾਂ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਣੀ ਆ, ਤਾਂ ਕਿ ਉਹ ਜਿਹੜੀਆਂ ਜੋਬਸ ਆ ਉਹ ਐਨਵਾਇਰਮੈਂਟਲ ਫੀਲਡ ਵੱਲ ਨੂੰ ਜਿਹੜੀਆਂ ਚੇਂਜ ਹੋ ਸਕਣ, ਜਿਸ 'ਚ ਸੋਲਰ ਐਨਰਜੀ ਸਾਰਾ ਕੁਛ ਜਿਹੜਾ ਹੈਗਾ ਆ। ਸੋ ਕਾਫੀ ਸਖਤ ਜਿਹੜੇ ਸਟੈਪ ਲਏ ਗਏ ਆ। ਕਹਿੰਦੇ ਵੀ ਆਫਸ਼ੋਰ ਜਿਹੜੀ ਡਰਿਲਿੰਗ ਵਗੈਰਾ ਆ 2030 ਤੱਕ ਕਾਫੀ ਰਿਡਿਊਸ ਹੋ ਜਾਊਗੀ, ਅਤੇ ਜਿਹੜਾ ਆ ਰੀਨਿਊਏਬਲ ਐਨਰਜੀ ਜਿਹੜੀ ਆ ਉਹਦੀ ਪ੍ਰੋਡਕਸ਼ਨ 'ਤੇ ਪੂਰਾ ਜ਼ੋਰ ਦਿੱਤਾ ਜਾਊਗਾ। ਜੀ, ਉਹਨਾਂ ਨੇ ਕਿਹਾ ਵੀ ਦਿਸ ਇਜ਼ ਨਾਟ ਦੀ ਟਾਈਮ ਫਾਰ ਸਮਾਲ ਮੈਜਰਸ, ਯਾਨੀ ਕਿ ਛੋਟੇ ਛੋਟੇ ਕਦਮ ਨਹੀਂ, ਹੁਣ ਕਹਿੰਦੇ ਵੱਡੇ ਕਦਮ ਚੱਕਣ ਦਾ ਜਿਹੜਾ ਇਹ ਵਕਤ ਆ ਚੁੱਕਾ ਆ। ਜਿੱਦਾਂ ਟਰੰਪ ਪ੍ਰਸ਼ਾਸਨ ਨੇ ਓਬਾਮਾ ਪ੍ਰਸ਼ਾਸਨ ਦੇ ਜਿਹੜੀਆਂ ਰੈਗੂਲੇਸ਼ਨਾਂ ਸੀ ਉਹਨਾਂ ਨੂੰ ਹਟਾ ਕੇ ਆਪਣੀਆਂ ਜਿਹੜੀਆਂ ਲਿਆਂਦੀਆਂ, ਹੁਣ ਇਹਨਾਂ ਨੇ ਟਰੰਪ ਹੁਣਾਂ ਵਾਲੀਆਂ ਜਿਹੜੀਆਂ ਸੀਗੀਆਂ ਚੀਜ਼ਾਂ ਉਹਨਾਂ ਨੂੰ ਚੇਂਜ ਕਰਕੇ ਆਪਣੇ ਹਿਸਾਬ ਦੇ ਨਾਲ ਲਿਆਂਦਾ ਹੈ। ਸੋ ਹਰ ਇੱਕ ਪ੍ਰਸ਼ਾਸਨ ਦੂਜੇ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਥੋੜ੍ਹਾ ਵੱਖਰਾ ਜਿਹੜਾ ਉਹ ਕਰਦਾ ਆ। ਇਹਨਾਂ ਨੇ ਕਿਹਾ ਆ ਵੀ ਇਹ ਸੋਚ ਰਹੇ ਨੇ ਵੀ 100 ਮਿਲੀਅਨ 200 ਮਿਲੀਅਨ ਡਾਲਰ ਦੇ ਜਿਹੜੇ ਲੋਨਸ ਆ ਉਹਨਾਂ ਕੰਪਨੀਆਂ ਨੂੰ ਜਿਹੜੇ ਉਹ ਦਿੱਤੇ ਜਾਣਗੇ, ਜਿਹੜੀਆਂ ਇਸ ਪਾਸੇ ਵੱਲ ਨੂੰ ਹੋਰ ਨਵੀਆਂ ਜੋਬਸ ਜਿਹੜੀਆਂ ਉਹ ਕ੍ਰੀਏਟ ਕਰਨਗੇ। ਜਿਹੜੀਆਂ ਰਾਈਟ ਨਾਓ ਜੋਬਸ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕਿਹਾ, ਇਹ ਬਹੁਤ ਵੱਡਾ ਇੱਕ ਵੱਡਾ ਚੇਂਜ ਜਿਹੜਾ ਆ ਉਹ ਹੋਣਾ ਆ ਕੰਪਨੀਆਂ ਦੇ ਲਈ ਵੀ ਅਤੇ ਲੋਕਾਂ ਦੇ ਲਈ ਵੀ। ਜਿਹੜੇ ਮਾਈਨਿੰਗ ਵਾਲੇ ਟਾਊਨ ਹੋਣਗੇ ਉਹਨਾਂ ਦੇ ਲਈ ਵੀ, ਜਿੱਥੇ ਵੈਲਡਿੰਗ ਹੁੰਦੀ ਆ ਜਾਂ ਹੋਰ ਇੱਦਾਂ ਦੇ ਜਿਹੜੇ ਕੰਮ ਹੋਣਗੇ, ਸੋ ਉਹਦੇ ਵਿੱਚ ਚੇਂਜਿਸ ਹੋਣਾ ਆ। ਸੋ ਬੈਟਰੀ ਵਾਲੀਆਂ ਕੰਪਨੀਆਂ, ਉਸ ਦੇ ਵਿੱਚ ਵਾਧਾ ਹੋਣ ਦੇ ਜਿਹੜੇ ਕਾਫੀ ਜ਼ਿਆਦਾ ਅਸਾਰ ਜਿਹੜੇ ਹੈਗੇ ਆ, ਸੋਲਰ ਵਾਲੇ ਜਿਹੜੇ ਆ ਉਸ ਦੇ ਵਿੱਚ ਅਸਾਰ ਆ। ਸੋ ਨਾਲ ਦੇ ਨਾਲ ਲੋਕਾਂ ਨੂੰ ਇਸ ਦੇ ਲਈ ਤਜਰਬਾ ਅਤੇ ਉਸ ਦੇ ਲਈ ਤਿਆਰ ਕਰਨਾ, ਉਹ ਇੱਕ ਵੱਡੀ ਚੁਣੌਤੀ ਜਿਹੜੀ ਇਸ ਪ੍ਰਸ਼ਾਸਨ ਦੇ ਲਈ ਹੋਵੇਗੀ, ਕਿਉਂਕਿ ਇਹ ਬਿਲਕੁਲ ਬਦਲ ਕੇ ਉਨੀ ਦੇਰ ਤੱਕ ਲੋਕ ਦੁਬਾਰਾ ਤਿਆਰ ਹੋਣਗੇ, ਉਸ ਨੂੰ ਤਾਂ ਕਈ ਵਰ੍ਹੇ ਜਿਹੜੇ ਆ ਉਹ ਲੱਗ ਸਕਦੇ ਆ। ਪਰ ਤੁਰੰਤ ਜੇ ਇਹ ਚੀਜ਼ਾਂ ਬੰਦ ਹੁੰਦੀਆਂ ਨੇ, ਤੁਰੰਤ ਤਾਂ ਚਲੋ ਮੁਸ਼ਕਿਲ ਆ, ਪਰ ਜਦੋਂ ਵੀ ਇਹ ਬੰਦ ਹੁੰਦੀਆਂ ਤਾਂ ਉਹਨਾਂ ਦੀ ਥਾਂ ਦੇ ਉੱਤੇ ਰਿਪਲੇਸਮੈਂਟ ਉਹਨਾਂ ਵਰਕਰਸ ਦੇ ਲਈ ਕਿੱਦਾਂ ਜਿਹੜੀ ਹੋਊਗੀ, ਉਹਨਾਂ ਦੀ ਰੋਜੀ ਰੋਟੀ ਜਿਹੜੀ ਉਹ ਕਿੱਧਰ ਜਾਊਗੀ, ਇਹ ਬਹੁਤ ਵੱਡੀਆਂ ਚੁਣੌਤੀਆਂ। ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਦੇ ਲਈ ਅੱਗੇ ਕਾਫੀ ਲੰਬੀ ਜਿਹੜੀ ਉਹ ਲੜਾਈ ਰਹਿਣ ਵਾਲੀ ਆ, ਖਾਸ ਕਰਕੇ ਫੋਸਲ ਫਿਊਲ ਇੰਡਸਟਰੀ ਦੇ ਨਾਲ। ਇਹ ਲੜਾਈ ਕਹਿ ਸਕਦੇ ਹਾਂ ਵੀ ਉਸਦਾ ਬਿਗਲ ਹੀ ਜਿਹੜਾ ਆ ਇਹ ਵੱਜਾ ਆ, ਇਹ ਲੰਮੀ ਜਿਹੜੀ ਆ ਉਹ ਚੱਲਣ ਵਾਲੀ ਆ। ਫੋਸਲ ਫਿਊਲ ਇੰਡਸਟਰੀ ਅੱਜ ਵੀ ਕਹਿ ਸਕਦੇ ਹਾਂ ਪੂਰੇ ਵਿਸ਼ਵ ਦੇ ਵਿੱਚ
ਕਾਬਜ਼ ਹੈਗੀ ਆ એનર્ਜੀ ਜਿਹੜੀ ਆ ਉਸ ਦੀ ਪ੍ਰੋਡਕਸ਼ਨ ਆ ਉਸ ਨੂੰ ਲੈ ਕੇ ਲੋਕਾਂ ਨੂੰ ਪਹਿਲਾਂ ਜਦੋਂ ਚੇਂਜਸ ਆਉਂਦੀਆਂ ਆ ਉਹ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਅਤੇ ਇਹ ਇੰਡਸਟਰੀਜ਼ ਵੀ ਪੁਸ਼ਬੈਕ ਆ ਡੈਫੀਨੇਟਲੀ ਕਰਨਗੀਆਂ। ਇਹ ਦੇਖਣ ਵਾਲੀ ਚੀਜ਼ ਹਰਜੋਤ ਸਿੰਘ ਜੀ ਇਹ ਰਹੂਗੀ ਵੀ ਇਸ ਦੇ ਤਹਿਤ ਬਣਦਾ ਕੀ ਆ, ਕਿੰਨੀਆਂ ਕੁ ਨਵੀਆਂ ਜੌਬਸ ਐਕਚੁਅਲ 'ਚ ਕ੍ਰੀਏਟ ਹੋ ਸਕਣਗੀਆਂ, ਕਿੰਨੀਆਂ ਜਿਹੜੀਆਂ ਇਹ ਲਾਸ ਹੋਣਗੀਆਂ। ਉਹ ਇੱਕ ਬਹੁਤ ਵੱਡੀ ਜਿਹੜੀ ਇਸ ਪ੍ਰਸ਼ਾਸਨ ਦੇ ਲਈ ਚੁਣੌਤੀ ਉਹ ਰਹੇਗੀ। ਜੀ ਅਗਲੀ ਖਬਰ ਵਿੱਚ ਚਲੀਏ, ਜਿਹੜੀ US ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਅੱਜ ਜਿਹੜੀ ਆ ਨਵੀਂ ਵਾਰਨਿੰਗ ਇਸ਼ੂ ਕੀਤੀ ਆ ਵੀ ਜਿਹੜੀ ਐਂਟੀ ਗਵਰਨਮੈਂਟ ਐਕਸਟ੍ਰੀਮਿਸਟ ਆ ਇਹਨਾਂ ਤੋਂ ਜਿਹੜਾ ਬਚਿਆ ਜਾਵੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਆ ਨੁਕਸਾਨ ਕਰ ਸਕਦੇ ਆ। ਸੋ ਸਾਰੀਆਂ ਹੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਇਸ ਦੇ ਸਬੰਧ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਫੋਰਮ ਕਰ ਦਿੱਤਾ ਗਿਆ। 150 ਦੇ ਕਰੀਬ ਲੋਕ ਜਿਨ੍ਹਾਂ ਦੇ ਵਿੱਚ ਆਰਮਡ ਐਕਸਟ੍ਰੀਮਿਸਟ ਗਰੁੱਪਸ ਹੈਗੇ ਆ ਉਹ ਪਿਛਲੇ ਸਮੇਂ ਦੇ ਵਿੱਚ ਅਰੈਸਟ ਵੀ ਕੀਤੇ ਗਏ ਆ। ਬਹੁਤੇ ਸਾਰੇ ਇੰਸੁਰੈਕਸ਼ਨ ਜਿਹੜੇ ਜਨਵਰੀ 6 ਵਾਲਾ ਹੋਇਆ ਸੀ ਉਹਦੇ ਵਿੱਚ ਇਨਵੋਲਵ ਸੀ। ਜੀ ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਜਿਹੜਾ ਅਲਰਟ ਆ ਉਹ ਜਾਰੀ ਕੀਤਾ। ਨੈਸ਼ਨਲ ਟੈਰਰਿਜ਼ਮ ਐਡਵਾਈਜ਼ਰੀ ਸਿਸਟਮ ਬੁਲੇਟਿਨ ਆ, ਉਸ ਦੇ ਤਹਿਤ 30 ਅਪ੍ਰੈਲ ਤੱਕ ਉਹਨਾਂ ਨੇ ਇਸ ਬੁਲੇਟਿਨ ਨੂੰ ਇਫੈਕਟ ਦੇ ਵਿੱਚ ਜਿਹੜਾ ਰੱਖਿਆ ਵੀ ਐਂਟੀ ਗਵਰਨਮੈਂਟ ਵਾਇਲੈਂਟ ਐਕਸਟ੍ਰੀਮਿਸਟ ਜਿਹੜੇ ਆ ਉਹ ਕਾਫੀ ਮੋਟੀਵੇਟਡ ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜੇ ਉਹ ਰਹਿ ਸਕਦੇ ਆ, ਜਿਨ੍ਹਾਂ ਵਿੱਚ COVID-19 ਦੀਆਂ ਰਿਸਟ੍ਰਿਕਸ਼ਨਸ, 2020 ਇਲੈਕਸ਼ਨ ਦੇ ਨਤੀਜੇ ਅਤੇ ਯੂਜ਼ ਆਫ ਪੁਲਿਸ ਫੋਰਸ ਆ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਇੱਦਾਂ ਦੀ ਜਿਹੜੀ ਹਲਚਲ ਆ ਉਹ ਰਹਿ ਸਕਦੀ ਆ। ਸੋ ਬਾਕੀਆਂ ਨੂੰ ਵੀ ਆਪਾਂ ਚਲੋ ਇਹੀ ਬੇਨਤੀ ਹੋਈ ਕਰਦੇ ਹਾਂ ਵੀ ਆਲੇ ਦੁਆਲੇ ਜਿਹੜਾ ਉਹ ਹੁਣ ਜ਼ਿਆਦਾ ਸਤਰਕਤਾ ਜਿਹੜੀ ਆ ਉਹ ਵਰਤਣ ਦੀ ਜ਼ਰੂਰਤ ਆਪਾਂ ਨੂੰ ਹੈਗੀ ਆ। ਜੀ ਅਗਲੀ ਖਬਰ ਜਿਹੜੀ ਹੈ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਜਿਹੜੇ ਟੀਚਰਸ ਆ ਉਹ ਕਹਿੰਦੇ ਆ ਵੀ ਅਸੀਂ ਸਕੂਲ 'ਚ ਜਾਣ ਤੋਂ ਪਹਿਲਾਂ ਜਿਹੜੇ ਆ ਸਾਡੇ ਸਾਰਿਆਂ ਦੇ COVID-19 ਦੇ ਟੀਕੇ ਲੱਗਣੇ ਚਾਹੀਦੇ ਹੈਗੇ ਆ। ਅਤੇ ਕਿਉਂਕਿ ਕਈ ਟੀਚਰ ਜਿਹੜੇ ਆ ਉਹ ਥੋੜ੍ਹੇ ਬਜ਼ੁਰਗ ਵੀ ਹੈਗੇ ਆ, 50 ਸਾਲ ਤੋਂ ਉੱਪਰ ਉਮਰ ਵਾਲੇ ਕਾਫੀ ਟੀਚਰ ਆ। ਸ਼ਿਕਾਗੋ ਦੇ ਵਿੱਚ ਅੱਜ ਜਿਹੜੇ ਆ ਕਾਫੀ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਹੈਗੇ ਆ, ਪਰ ਜਿਹੜੀ ਟੀਚਰਸ ਯੂਨੀਅਨ ਆ ਉਹ ਕਹਿੰਦੇ ਆ ਵੀ ਅਸੀਂ ਜਿਹੜੀ ਸਟ੍ਰਾਈਕ ਕਰ ਸਕਦੇ ਹਾਂ। ਇਸ ਸੰਬੰਧ ਦੇ ਵਿੱਚ ਕਾਫੀ ਜਿਹੜੇ ਟੀਚਰ ਆ ਉਹ ਡਰੇ ਹੋਏ ਆ, ਕਹਿੰਦੇ ਵੀ ਇੱਕ ਰੂਮ ਦੇ ਵਿੱਚ ਜੇ ਇੰਨੇ ਜ਼ਿਆਦਾ ਸਟੂਡੈਂਟਸ ਹੋਊਗੇ ਅਤੇ ਸਾਡੇ 'ਤੇ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਕਰੋਨਾ ਵਾਇਰਸ ਦਾ ਜਿਹੜਾ ਡਰ ਰਹੂਗਾ। ਸੋ ਬਹੁਤ ਸਾਰੇ ਸਕੂਲ ਇਹ ਵੀ ਦੱਸਦੇ ਹੀ ਹੈ ਜਿਹੜਾ ਸ਼ਿਕਾਗੋ ਦਾ ਸਕੂਲ ਡਿਸਟ੍ਰਿਕਟ ਆ ਇਹ 3rd ਲਾਰਜੈਸਟ ਪਬਲਿਕ ਸਕੂਲ ਡਿਸਟ੍ਰਿਕਟ ਹੈਗਾ ਪੂਰੇ USA 'ਚ। ਸੋ ਬਹੁਤ ਸਾਰੇ ਸਕੂਲਾਂ ਨੇ ਜਿਹੜੇ ਆ ਉਹਨਾਂ ਨੇ ਅੱਧੀ ਕਲਾਸ ਜਿਹੜੀ ਆਲਟਰਨੇਟਿਵ ਡੇਜ਼ ਲਈ ਸੱਦੀ ਹੈਗੀ ਆ। ਡਿਸਟੈਂਸ ਵੀ ਕਾਫੀ ਬਣਾ ਕੇ ਜਿਹੜਾ ਬੱਚਿਆਂ 'ਚ ਰੱਖਿਆ ਗਿਆ, ਪਰ ਟੀਚਰਾਂ ਦਾ ਜਿਹੜੇ ਖਾਸ ਕਰਕੇ 50 ਸਾਲ ਤੋਂ ਉੱਪਰ ਵਾਲੇ ਆ ਉਹਨਾਂ ਨੂੰ ਵੈਕਸੀਨ ਲਾਉਣ ਵਾਲਾ ਜਿਹੜਾ ਉਹਨਾਂ ਦਾ ਇਸ਼ੂ ਆ ਉਹ ਬਿਲਕੁਲ ਸਹੀ ਲੱਗਦਾ ਹੈਗਾ। ਸੋ ਮੇਰੇ ਖਿਆਲ ਨਾਲ ਟੀਚਰਸ ਨੂੰ ਵੀ ਜਿਹੜੇ ਹੈਗੇ ਆ ਫਰੰਟਲਾਈਨ ਵਰਕਰਸ ਜਿਹੜੇ ਆ ਉਹਨਾਂ ਦੇ ਵਿੱਚ ਇਨਕਲੂਡ ਕਰਕੇ ਉਹਨਾਂ ਦੇ ਵੀ ਵੈਕਸੀਨ ਲਾਉਣੇ ਚਾਹੀਦੇ ਆ। ਜੀ ਅਗਲੀ ਗੱਲ ਕਰਦੇ ਜਾਈਏ, ਜਾਰਜੀਆ ਦੀ 14ਵੀਂ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ, ਉਸ ਦੀ ਅੱਜ ਇੱਕ ਵੀਡੀਓ ਜਿਹੜੀ ਉਹ ਦੁਬਾਰਾ ਸਾਹਮਣੇ ਆਈ ਆ, ਜਿਸ ਦੇ ਵਿੱਚ ਪਾਰਕਲੈਂਡ ਦੇ ਜਿਹੜੇ ਸਕੂਲ ਦੇ ਜਿਹੜੀ ਸ਼ੂਟਿੰਗ ਦੇ ਵਿਕਟਮ ਸੀਗੇ, ਜਿਹੜੇ ਬਚੇ ਸੀ ਉਸ ਦੇ ਵਿੱਚ, ਉਹਨਾਂ ਨੂੰ ਇਹ ਤੰਗ ਪਰੇਸ਼ਾਨ ਜਿਹੜੀ ਆ ਉਹ ਕਰਦੀ ਹੋਈ ਆਈ ਆ। ਇਹ ਕਹਿੰਦੇ ਵੀ ਉੱਦਾਂ ਇਸ ਦੀ ਇਲੈਕਸ਼ਨ ਤੋਂ ਪਹਿਲਾਂ ਦੀ ਇਹ ਵੀਡੀਓ ਆ, ਪਰ ਇਹ ਹੁਣ ਰੀਸੈਂਟਲੀ ਸਰਫੇਸ ਹੋਈ ਆ। ਇਸ ਤੋਂ ਇਲਾਵਾ ਹੋਰ ਵੀ ਕਹਿੰਦੇ ਕਈ ਇਸ ਦੀਆਂ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ। ਇਹ QAnon ਕੌਨਸਪੀਰੇਸੀ ਥਿਊਰੀ ਦੀ ਕਾਫੀ ਜ਼ਿਆਦਾ ਸਮਰਥਕ ਜਿਹੜੀ ਉਹ ਹੈਗੀ ਆ, ਅਤੇ ਇਸ ਦੇ ਨਾਲ ਜਿਹੜੀ ਇਹਨੇ ਇੱਕ ਕਹਿੰਦੇ ਪੋਸਟ ਜਿਹੜੀਆਂ ਅਜਿਹੀਆਂ ਵੀ ਲਾਈਕ ਕੀਤੀਆਂ ਜਿਹੜੀਆਂ ਕਿਤੇ ਨਾ ਕਿਤੇ ਜੇ ਕੋਈ ਹੋਰ ਕਰੇ ਤਾਂ ਕਾਫੀ ਪ੍ਰਸ਼ਨ ਚਿੰਨ੍ਹ ਜਿਹੜੇ ਆ ਉਹ ਬਣਦੇ ਨੇ। ਨੈਂਸੀ ਪਲੋਸੀ ਨੂੰ ਲੈ ਕੇ ਬੁਲਟ ਟੂ ਹਰ ਹੈਡ ਵੁੱਡ ਬੀ ਕੁਇਕਰ ਜਿਹੜੀ ਆ ਉੱਦਾਂ ਦੀਆਂ ਪੋਸਟ ਜਿਹੜੀਆਂ ਇਸਨੇ ਲਾਈਕ ਕੀਤੀਆਂ ਹੈਗੀਆਂ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਮਾਰਜਰੀ ਗ੍ਰੀਨ ਉਸ ਦੇ ਉੱਤੇ ਕਾਫੀ ਜਿਹੜਾ ਦਬਾਅ ਜਿਹੜਾ ਆ ਉਹ ਬਣਿਆ ਹੈਗਾ ਆ। ਇਹ ਪਹਿਲੋਂ ਵੀ ਕਹਿੰਦੀ ਆ ਵੀ ਮੈਂ ਵਾਇਲੈਂਸ ਨੂੰ ਜਿਹੜਾ ਆ ਕੰਡੈਮ ਕਰਦੀ ਹਾਂ, ਪਰ ਪਾਰਕਲੈਂਡ ਸ਼ੂਟਿੰਗ ਵਾਲਿਆਂ ਨੂੰ ਵੀ ਇਹ ਕੌਨਸਪੀਰੇਸੀ ਦੇ ਤਹਿਤ ਆ ਰਹੇ ਸੀ। ਉੱਧਰ ਹਰਜੋਤ ਸਿੰਘ ਜੀ ਯਾਦ ਹੋਣਾ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੀ ਸ਼ੂਟਿੰਗ ਨੂੰ ਲੈ ਕੇ ਜਿਹੜਾ ਇੱਕ ਐਲੈਕਸ ਜੋਨ ਸੀਗਾ ਇਨਫੋਵਾਰਜ਼ ਵਾਲਾ, ਉਸ ਨੂੰ ਟੈਕਸਸ ਦੇ ਜਿਹੜੀ ਅਦਾਲਤ ਆ ਉਸਨੇ ਕਿਸੇ ਤਰੀਕੇ ਦੀ ਰਾਹਤ ਨਹੀਂ ਦਿੱਤੀ, ਅਤੇ ਹੁਣ ਕਹਿੰਦੇ ਆ ਵੀ ਉਸ ਸ਼ੂਟਿੰਗ ਦੇ ਜਿਹੜੇ ਪੀੜਤ
ਪਰਿਵਾਰ ਆ ਉਹ ਇਸ ਨੂੰ ਲਾ ਸੂਟ ਇਸ ਦੇ ਖਿਲਾਫ ਫਾਈਲ ਕਰ ਸਕਦੇ ਆ। ਕਹਿੰਦੇ ਵੀ ਇਸ ਦਾ ਲੱਗਦਾ ਵੀ ਹੁਣ ਪੱਕਾ ਹੀ ਖਾਤਮਾ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਜਾਵੇਗਾ ਜਿਹੜੀਆਂ ਇਹਦੀਆਂ ਕੌਂਸਪੀਰੇਸੀ ਥਿਊਰੀਆਂ ਸੀ। ਇਸ ਨੇ ਉਸ ਟਾਈਮ ਦੇ ਉੱਤੇ ਸੈਂਡੀ ਹੁੱਕ ਐਲੀਮੈਂਟਰੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਕਿਹਾ ਸੀਗਾ ਇਹ ਸਾਰੇ ਜਿਹੜੇ ਕ੍ਰਾਈਸਿਸ ਐਕਟਰਸ ਆ ਇਹਨਾਂ 'ਤੇ ਕੋਈ ਵੀ ਜਿਹੜੀ ਆ ਸ਼ੂਟਿੰਗ ਆ ਉਹ ਨਹੀਂ ਹੋਈ, ਸਾਰਾ ਇਹ ਝੂਠ ਹੈਗਾ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਵਿਕਟਮ ਦੇ ਪਰਿਵਾਰਾਂ ਨੇ ਇਸ ਦੇ ਖਿਲਾਫ ਜਿਹੜੇ ਉਹ ਕੇਸ ਵੀ ਜਿਹੜੇ ਉਹ ਕੀਤੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਇਹ ਦੋਸ਼ੀ ਪਾਇਆ ਗਿਆ ਸੀਗਾ ਵੀ ਇਹ ਗਲਤ ਜਿਹੜੀਆਂ ਝੂਠੀਆਂ ਗੱਲਾਂ ਜਿਹੜੀਆਂ ਇਸਨੇ ਕੀਤੀਆਂ ਸੀਗੀਆਂ। ਅਤੇ ਹੁਣ ਲਾ ਸੂਟ ਦੇ ਲਈ ਜਿਹੜੇ ਦਰਵਾਜ਼ੇ ਆ ਅਦਾਲਤ ਨੇ ਇਸ ਦੇ ਖਿਲਾਫ ਖੋਲ੍ਹ ਦਿੱਤੇ ਆ ਅਤੇ ਹੁਣ ਕਾਫੀ ਜਿਹੜੀਆਂ ਮੁਸ਼ਕਿਲਾਂ ਐਲੈਕਸ ਜੋਨਸ ਦੇ ਲਈ ਵੀ ਜਿਹੜੀਆਂ ਉਹ ਆ ਜਾਣਗੀਆਂ। ਅਗਲੀ ਖਬਰ ਵਿਸਕੌਨਸਨ ਸਟੇਟ ਤੋਂ ਆ ਰਹੀ ਆ, ਜਿਹੜੀ ਕਿ ਕਹਿੰਦੇ ਵੀ ਵਿਸਕੌਨਸਨ ਸਟੇਟ ਵੀ ਹੁਣ ਕੁਛ ਮਿਨੋਰਿਟੀ ਸਟੇਟਸ ਜਿਹੜੀਆਂ ਹੋਰ ਆ ਉਹਨਾਂ ਨਾਲ ਰਲ ਗਈ ਆ। 10 ਸਟੇਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਆ ਮਾਸਕ ਮੈਂਡੇਟ ਨਹੀਂ ਹੋਊਗਾ, ਵੀ ਜ਼ਰੂਰੀ ਨਹੀਂ ਹੋਊਗਾ ਵੀ ਤੁਸੀਂ ਜਿਹੜਾ ਮਾਸਕ ਪਾਉਣਾ ਹੈਗਾ ਆ। ਅਸੈਂਬਲੀ ਨੇ ਉੱਥੇ ਦੇ ਨੇ ਇਸ ਹਫ਼ਤੇ ਜਿਹੜਾ ਆ ਗਵਰਨਰ ਟੋਨੀ ਐਵਰਸ ਦਾ ਆਰਡਰ ਆ ਉਹਦੇ ਉਲਟ ਜਿਹੜੀ ਵੋਟ ਪਾਣੀ ਹੈਗੀ ਆ। ਵਿਸਕੌਨਸਨ ਦੇ ਵਿੱਚ ਜਿਹੜੇ ਕੋਵਿਡ-19 ਦੇ ਨਾਲ 6000 ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ ਵਰਜੀਨੀਆ ਦੀ ਸੈਨੇਟ ਨੇ ਉੱਥੇ ਦੀ ਸੈਨੇਟਰ ਅਮੈਂਡਾ ਐਫ ਚੇਜ਼ ਜਿਹੜੀ ਆ ਉੱਥੋਂ ਦੀ ਸਟੇਟ ਸੈਨੇਟਰ ਜਿਹੜੀ ਆ ਉਸ ਨੂੰ ਸੈਂਸਰ ਜਿਹੜਾ ਉਹ ਕਰ ਦਿੱਤਾ ਆ। ਸੈਂਸਰ ਰੈਜ਼ੋਲੂਸ਼ਨ ਇਸ ਦੇ ਖਿਲਾਫ ਜਿਹੜਾ ਪਾਇਆ ਗਿਆ ਸੀ ਜਦ 6 ਜੂਨ ਦੇ ਦੰਗੇ ਹਿੰਸਾ ਹੋਈ ਸੀ। ਹਿੰਸਾ ਕਰਨ ਵਾਲਿਆਂ ਨੂੰ ਇਸ ਨੇ ਦੇਸ਼ ਭਗਤ ਜਿਹੜਾ ਹੈ ਪੇਟਰੀਅਟਸ ਜਿਹੜਾ ਉਹ ਆਖਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ GOP ਦੇ ਲਈ ਕਾਫੀ ਇਹ ਗਲੇ ਦੀ ਹੱਡੀ ਜਿਹੜਾ ਉਹ ਬਣਿਆ ਰਿਹਾ। ਸੋ ਇਸ ਦੇ ਲਈ ਹੁਣ ਉੱਥੋਂ ਦੀ GOP ਨੇ ਇਹਨੂੰ ਸੈਂਸ਼ਰ ਕਰ ਦਿੱਤਾ ਆ। ਉੱਧਰ ਜੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੀ ਇੰਪੀਚਮੈਂਟ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਆંકੜੇ ਦੱਸ ਰਹੇ ਆ ਵੀ ਟਰੰਪ ਹੋਣਾ ਦਾ ਇਕਵਿਟਲ ਯਾਨੀ ਕਿ ਬਰੀ ਹੋਣਾ ਤਕਰੀਬਨ ਤੈਅ ਹੈਗਾ ਆ। ਪਰ ਕਹਿੰਦੇ ਕਈ ਸੈਨੇਟਰਸ ਇਹ ਜਿਹੜੇ ਪਾਸੇ ਨੂੰ ਹੁਣ ਦੇਖ ਰਹੇ ਆ ਵੀ ਕੀ ਟਰੰਪ ਹੋਣਾ ਨੂੰ ਸੈਂਸ਼ਰ ਕੀਤਾ ਜਾ ਸਕਦਾ ਆ ਅਤੇ ਇੰਪੀਚਮੈਂਟ ਟ੍ਰਾਇਲ ਦੀ ਜਿਹੜੀ ਉਹ ਤਿਆਰੀਆਂ ਆ ਉਸ ਤਰੀਕੇ ਦੇ ਨਾਲ ਜਿਹੜੀਆਂ ਹੁਣ ਚੱਲ ਰਹੀਆਂ ਆ। ਇਸ ਹਿੰਸਾ ਦੇ ਵਿੱਚ 5 ਲੋਕਾਂ ਦੀ ਜਿਹੜੀ ਉਹ ਮੌਤ ਹੋਈ ਸੀ, ਜਿਸ ਦੇ ਵਿੱਚ ਇਹ ਥਿਨ ਬਲੂ ਲਾਈਨ ਦੀਆਂ ਗੱਲਾਂ ਤਾਂ ਇਹ GOP ਵਾਲੇ ਬਹੁਤ ਕਰਦੇ ਆ ਵੀ ਪੁਲਿਸ ਵਾਲਿਆਂ ਨੂੰ ਆ, ਪਰ ਉੱਥੇ ਇੱਕ ਪੁਲਿਸ ਵਾਲੇ ਨੂੰ ਇਹਨਾਂ ਨੇ ਕੁੱਟ ਕੇ ਹੀ ਮਾਰ ਦਿੱਤਾ ਸੀਗਾ। ਜੀ, ਅਗਲੀ ਖਬਰ ਜਿਹੜੀ ਉਹਦੇ ਵੱਲ ਚਲੀਏ। ਅੱਜ ਸੈਕਟਰੀ ਆਫ ਸਟੇਟ ਜਿਹੜੇ ਨਵੇਂ ਬਲਿੰਕਨ ਹੈਗੇ ਆ, ਐਂਟੋਨੀ ਬਲਿੰਕਨ, ਉਹਨਾਂ ਨੇ ਆਪਣੀ ਜਿਹੜੀ ਆ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਉਹਦੇ ਵਿੱਚ ਰਸ਼ੀਆ ਦੇ ਉਲਟ ਉਹਨੇ ਜਿਹੜਾ ਕਾਫੀ ਆਪਣਾ ਜਿਹੜਾ ਹੈਗਾ ਆ ਵਿਚਾਰ ਤੱਤੇ ਰੱਖੇ ਹੈਗੇ ਆ। ਖਾਸ ਕਰਕੇ ਰਸ਼ੀਆ ਦੇ ਜਿਹੜੇ ਓਪੋਜੀਸ਼ਨ ਲੀਡਰ ਅਲੈਕਸਾਈਲ ਨੈਵਲਿਨ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੀ ਰਸ਼ੀਆ ਦੀ ਡੀਪ ਸਟੇਟ ਹੈਗੀ ਆ ਅਤੇ ਉਹ ਆਪਣੇ ਓਪੋਜੀਸ਼ਨ ਲੀਡਰ ਨੂੰ ਪਹਿਲਾਂ ਤਾਂ ਉਹਨਾਂ ਨੇ ਜ਼ਹਿਰ ਦਿੱਤੀ। ਜਦੋਂ ਜ਼ਹਿਰ ਦੇ ਦਿੱਤੀ ਉਹ ਤੋਂ ਬਾਅਦ ਉਹ ਬਚ ਕੇ ਵਾਪਸ ਆਪਣੇ ਮੁਲਕ ਰਸ਼ੀਆ ਆ ਗਿਆ ਅਤੇ ਉਸ ਤੋਂ ਬਾਅਦ ਫਿਰ ਉਹਨੂੰ ਜਿਹੜਾ ਆ ਅੰਦਰ ਕਰ ਦਿੱਤਾ। ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਮਾਸਕੋ ਦੇ ਵਿੱਚ ਹਜੇ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਭਈ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵਾਇਲੈਂਸ ਵਾਲਾ ਉੱਥੇ ਦੀ ਸਰਕਾਰ ਨੇ ਜਿਹੜੇ ਪ੍ਰੋਟੈਸਟਰਸ ਹੈਗੇ ਉਹਨਾਂ ਦੇ ਉੱਤੇ ਕੋਈ ਹਥਿਆਰ ਜਾਂ ਕੈਮੀਕਲ ਵੈਪਨਸ ਵਰਤੇ ਤਾਂ ਇਹ ਜਿਹੜਾ ਆ ਫਿਰ ਮੁੱਦਾ ਅਸੀਂ UNO 'ਚ ਲੈ ਕੇ ਜਾਵਾਂਗੇ ਅਤੇ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਨੂੰ ਚੇਤਾਵਨੀ ਦਿੱਤੀ ਆ। ਜੀ, ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਦੱਸਿਆ ਸੀਗਾ ਵੀ ਕਲਾਈਮੇਟ ਨੂੰ ਲੈ ਕੇ ਕ੍ਰਾਈਸਿਸ ਨੂੰ ਲੈ ਕੇ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਰਾਸ਼ਟਰਪਤੀ ਬਾਈਡਨ ਇਹਨਾਂ ਨੇ ਕੀਤੇ ਨੇ। ਸੋ ਕਹਿੰਦੇ ਵੀ ਇਸ ਦੇ ਤਹਿਤ ਇਸ ਆਰਡਰ ਦੇ ਵਿੱਚ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਜਿਹੜੇ ਐਵਰਲ ਹੇਨਜ਼ ਆ ਇਹਨਾਂ ਨੂੰ ਇੱਕ ਨੈਸ਼ਨਲ ਇੰਟੈਲੀਜੈਂਸ ਐਸਟੀਮੇਟ ਤਿਆਰ ਕਰਨ ਦੇ ਲਈ ਆਖਿਆ ਗਿਆ ਆ ਕਲਾਈਮੇਟ ਕ੍ਰਾਈਸਿਸ ਦੇ ਲਈ, ਅਤੇ ਸਾਰੀਆਂ ਏਜੰਸੀਜ਼ ਨੂੰ ਸਟ੍ਰੈਟਜੀਜ਼ ਬਣਾਉਣ ਦੇ ਲਈ ਆਖਿਆ ਹੈ ਵੀ ਇਸ ਨੂੰ ਕਿੱਦਾਂ ਨਜਿੱਠਣਾ ਆ। ਉਹਦੇ ਨਾਲ ਹੀ ਇਹਨਾਂ ਨੇ ਨੈਸ਼ਨਲ ਕਲਾਈਮੇਟ ਟਾਸਕ ਫੋਰਸ ਜਿਹੜੀ ਆ ਉਹ ਵੀ ਤਿਆਰ ਕੀਤੀ ਆ
ਇਸ ਦੇ ਵਿੱਚ 21 ਫੈਡਰਲ ਏਜੰਸੀਜ਼ ਤੇ ਜਿਹੜੀਆਂ ਡਿਪਾਰਟਮੈਂਟਸ ਆ ਉਹ ਮਿਲ ਕੇ ਕੰਮ ਕਰਨਗੇ। ਉੱਧਰ ਇਨਵਾਇਰਮੈਂਟਲ ਜਸਟਿਸ, ਨਿਊ ਕਲੀਨ ਇਨਫਰਾਸਟਰਕਚਰ ਪ੍ਰੋਜੈਕਟਸ ਆ, ਉਹਨਾਂ ਦੇ ਲਈ ਇਹਨਾਂ ਨੇ ਕਮਿਟਮੈਂਟ ਕੀਤੀ ਆ ਵੀ ਅਸੀਂ ਇਹ ਚੀਜ਼ਾਂ ਜਿਹੜੀਆਂ ਹੋਰ ਬਣਾਵਾਂਗੇ। ਅਤੇ ਐਮਿਸ਼ਨਜ਼ ਰਿਡਕਸ਼ਨ ਟਾਰਗੇਟ ਜਿਹੜੇ ਆ ਉਹ ਨਵੇਂ ਜਿਹੜੇ ਉਹ ਲੈ ਕੇ ਆਉਣਗੇ। ਪਿਛਲੇ ਕਾਰਜਕਾਲ ਦੇ ਵਿੱਚ ਕਈ ਜਿਹੜੇ ਐਮਿਸ਼ਨਜ਼ ਦੇ ਟਾਰਗੇਟ ਸੀਗੇ ਉਹ ਜਿਹੜੇ ਆ ਉਹ ਹਟਾ ਦਿੱਤੇ ਗਏ ਸੀ, ਜਾਂ ਉਹਨਾਂ ਨੂੰ ਥੋੜ੍ਹਾ ਜਿਹਾ ਫਿਰ ਇੰਨਾ ਕੁ ਕਰ ਦਿੱਤਾ ਗਿਆ ਸੀ ਵੀ ਉਹਨਾਂ ਨੂੰ ਘੱਟ ਜਿਹੜਾ ਆ ਉਹ ਨਾ ਕਰਨਾ ਪਵੇ ਬਹੁਤੀਆਂ ਕੰਪਨੀਆਂ ਨੂੰ। ਪਰ ਹੁਣ 4 ਸਾਲ ਇੱਦਾਂ ਲੱਗ ਰਿਹਾ ਵੀ ਇਹਨਾਂ ਕੰਪਨੀਆਂ ਦੇ ਲਈ ਇਹ ਐਮਿਸ਼ਨ ਟਾਰਗੇਟਸ ਨੂੰ ਮੀਟ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੀ ਚੁਣੌਤੀ ਜਿਹੜੀ ਆ ਉਹ ਸਾਬਤ ਹੋਵੇਗੀ। ਅਤੇ ਇਹਨਾਂ ਨੇ ਇੱਕ ਸਪੈਸ਼ਲ ਪ੍ਰੈਜ਼ੀਡੈਂਸ਼ੀਅਲ ਐਨਵੋਏ ਕਲਾਈਮੇਟ ਦੇ ਲਈ ਜਿਹੜੇ ਆ ਉਹ ਬਣਾਏ ਆ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਲਈ। ਸੋ ਕੁਛ ਕੁ ਐਗਜ਼ੀਕਿਊਟਿਵ ਆਰਡਰ ਅਤੇ ਮੈਮੋਰੰਡਮ ਜਿਹੜਾ ਆ ਮੈਮੋ ਆ ਇਹਨਾਂ ਨੇ ਅੱਜ ਜਾਰੀ ਕੀਤਾ ਆ। ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਨੇ ਮੈਨੂੰ ਲੱਗਦਾ 2 ਦਰਜਨ ਦੇ ਤਕਰੀਬਨ, ਅਜੇ 2 ਦਰਜਨ ਤਾਂ ਨਹੀਂ, 2 ਦਰਜਨ ਦੇ ਤਕਰੀਬਨ ਜਿਹੜੇ ਐਗਜ਼ੀਕਿਊਟਿਵ ਆਰਡਰ ਅਤੇ ਮੈਮੋ ਜਿਹੜੇ ਉਹ ਜਾਰੀ ਕਰ ਚੁੱਕੇ ਨੇ ਆਪਣੇ ਤਕਰੀਬਨ 1 ਹਫ਼ਤੇ ਦੇ ਵਿੱਚ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਬੇ ਏਰੀਏ ਦੇ ਵਿੱਚ ਜਿਹੜਾ ਵੈਦਰ ਆ ਕਾਫੀ ਅੱਜ ਬੈਡ ਰਿਹਾ, ਮੀਂਹ ਵੀ ਬਹੁਤ ਜ਼ਿਆਦਾ ਪਿਆ, ਹਵਾਵਾਂ ਵੀ ਬਹੁਤ ਚੱਲੀਆਂ। ਐਟਮੋਸਫੇਰਿਕ ਰਿਵਰ ਦਾ ਜਿਹੜੀ 2-3 ਦਿਨਾਂ ਤੋਂ ਗੱਲਬਾਤ ਚੱਲ ਰਹੀ ਹੈਗੀ ਆ, ਖਾਸ ਕਰਕੇ ਉਹ ਏਰੀਏ ਜਿਨ੍ਹਾਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਅੱਗਾਂ ਲੱਗੀਆਂ ਸੀਆਂ, ਉੱਥੇ ਲੈਂਡਸਲਾਈਡ ਦੇ ਬਹੁਤ ਜ਼ਿਆਦਾ ਜਿਹੜੇ ਚਾਂਸਸ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸਵੇਰੇ ਜਦੋਂ ਮੀਂਹ ਕਾਫੀ ਸ਼ੁਰੂ ਹੋਇਆ ਅਤੇ ਨਾਲ ਦੀ ਨਾਲ ਹਵਾ ਵੀ ਬਹੁਤ ਤੇਜ਼ ਸੀ, ਕਈ ਜਿਹੜੀ ਇਹ ਲੋਕ ਆ ਉਹਨਾਂ ਦੇ ਟਰੀ ਜਿਹੜੇ ਟੁੱਟ ਗਏ, ਡਿੱਗ ਪਏ। 27,000 ਦੇ ਕਰੀਬ ਬੇ ਏਰੀਏ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਬਿਨਾਂ ਬਿਜਲੀ ਤੋਂ ਰਹੇ। ਇਸੇ ਤਰ੍ਹਾਂ ਜਿਹੜੇ ਸੈਕਰਾਮੈਂਟੋ ਏਰੀਏ 'ਚ 1 ਲੱਖ ਤੋਂ ਵੱਧ ਜਿਹੜੇ ਲੋਕ ਆ ਉਹ ਬਿਨਾਂ ਬਿਜਲੀ ਤੋਂ ਰਹੇ। ਸੋ ਹੁਣ ਇਹ ਜਿਹੜਾ ਐਟਮੋਸਫੇਰਿਕ ਰਿਵਰ ਆ ਇਹ ਸੈਂਟਰਲ ਵੈਲੀ ਵੱਲ ਨੂੰ ਹੁੰਦਾ ਹੋਇਆ ਲਾਸ ਐਂਜਲਸ ਵੱਲ ਨੂੰ ਜਿਹੜਾ ਜਾ ਰਿਹਾ। ਉੱਧਰ ਕਹਿੰਦੇ ਲਾਸ ਐਂਜਲਸ 'ਚ ਇੱਕ ਤਰ੍ਹਾਂ ਦੇ ਨਾਲ ਰਿਕਾਰਡ ਤੋੜ ਮੀਂਹ ਪਊਗਾ। ਇੱਥੇ ਵੀ ਜਿਹੜਾ ਸੈਂਤਾ ਕਰੂਜ਼ ਵਾਲਾ ਏਰੀਆ ਉੱਥੇ 3 ਤੋਂ ਲੈ ਕੇ 4 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ। ਉੱਥੇ ਵੀ ਕਈ ਜ਼ਿਆਦਾ ਏਰੀਏ ਜਿਹੜੇ ਆ ਸੈਨ ਮਟਿਓ, ਸੈਂਤਾ ਕਰੂਜ਼ ਕਾਉਂਟੀਜ਼ ਦੇ ਲੋਕਾਂ ਨੂੰ ਇਵੈਕੂਏਟ ਕਰ ਲਿਆ ਗਿਆ ਸੀ। ਜੀ ਬਿਲਕੁਲ। ਇੱਧਰ ਹਰਜੋਤ ਸਿੰਘ ਜੀ, ਫਰੈਜ਼ਨੋ ਕਾਊਂਟੀ, ਮਡੇਰਾ ਕਾਊਂਟੀ ਦੇ ਵਿੱਚ ਲਗਾਤਾਰ 3 ਦਿਨ ਹੁਣ ਮੀਂਹ ਪੈਣਾ ਆ। ਇੱਧਰ ਮਡੇਰਾ ਕਾਊਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਆ। ਫਲੱਡ ਐਡਵਾਈਜ਼ਰੀ ਕਈ ਵੈਲੀ ਦੇ ਇਲਾਕਿਆਂ ਦੇ ਵਿੱਚ ਕਹਿੰਦੇ ਆ ਆਉਣ ਦੇ ਆਸਾਰ ਬਣੇ ਨੇ। ਮੱਡ ਅਤੇ ਡੈਬਰੀ ਜਿਹੜੀ ਆ ਉਸ ਦਾ ਫਲੋ ਜਿਹੜਾ ਹੋ ਸਕਦਾ, ਜਿਸ ਕਰਕੇ ਕਈ ਸੜਕਾਂ ਦੇ ਉੱਤੇ ਆਵਾਜਾਈ ਜਿਹੜੀ ਆ ਉਹ ਪ੍ਰਭਾਵਿਤ ਹੋ ਸਕਦੀ ਆ। ਸੋ ਟਾਈਸਨ ਪੌਗ ਜਿਹੜੇ ਮਡੇਰਾ ਕਾਊਂਟੀ ਦੇ ਸ਼ੈਰਿਫ ਆ ਉਹਨਾਂ ਨੇ ਐਮਰਜੈਂਸੀ ਜਿਹੜੀ ਘੋਸ਼ਿਤ ਕੀਤੀ ਆ। ਇਹ ਜਿਹੜਾ ਸਟਰੋਂਗ ਸਟੋਰਮ ਜਿਹੜਾ ਆ ਉਹ ਇਸ ਪਾਸੇ ਵੱਲ ਨੂੰ ਆ ਰਿਹਾ ਆ। ਆਪਾਂ ਸਵੇਰੇ ਵੀ ਦੱਸਿਆ ਸੀ 3000 ਫੁੱਟ ਦੀ ਉਚਾਈ ਤੋਂ ਜਿਹੜੀ ਆ ਬਰਫ਼ਬਾਰੀ ਜਿਹੜੀ ਉਹ ਚੱਲ ਰਹੀ ਆ ਅਤੇ ਕਾਫੀ ਭਾਰੀ ਮੀਂਹ ਅਤੇ ਲੰਮਾ ਸਮਾਂ ਲਗਾਤਾਰ ਜਿਹੜਾ ਆ ਉਹ ਮੀਂਹ ਪੈਣ ਦੇ ਆਸਾਰ ਹੈਗੇ ਨੇ। ਸਿਆਰਾ ਨਵਾਡਾ ਜਿਹੜੀਆਂ ਪਹਾੜੀਆਂ ਆ ਇਹਨਾਂ ਦੇ ਵਿੱਚ ਬਲਿਜ਼ਰਡ ਵਰਗੀਆਂ ਕੰਡੀਸ਼ਨਸ, ਹੈਵੀ ਸਨੋ ਤੋਂ ਬਲਿਜ਼ਰਡ ਵਰਗੀਆਂ ਕੰਡੀਸ਼ਨਸ ਜਿਹੜੀਆਂ ਉਹ ਆ ਸਕਦੀਆਂ। ਸੋ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ, ਸੁਣ ਰਹੇ ਨੇ, ਉਹ ਇਹਨਾਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ। 200 ਤੋਂ ਵੱਧ ਰੁੱਖ ਅਤੇ ਜਿਹੜੀਆਂ ਬ੍ਰਾਂਚਿਸ ਆ ਇਕੱਲੇ ਮਰਸੈਡ ਕਾਊਂਟੀ ਦੇ ਵਿੱਚ ਇਹ ਜਿਹੜੀਆਂ ਉੱਥੇ ਡਿੱਗੀਆਂ ਸੀਗੀਆਂ। ਸੋ ਇਹ ਜਿਹੜੀ ਰਾਈਟ ਨਾਓ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ, ਗ੍ਰੇਪ ਵਾਈਨ ਵਾਲਾ ਏਰੀਆ I-5 ਆਪਾਂ ਸਵੇਰੇ ਵੀ ਦੱਸਿਆ ਸੀ, ਉਹ ਪਹਿਲਾਂ ਬੰਦ ਕਰ ਦਿੱਤਾ ਗਿਆ, ਫਿਰ ਪੁਲਿਸ ਵਾਲੇ ਐਸਕੌਟ ਕਰਕੇ ਉੱਥੋਂ ਲਿਜਾ ਰਹੇ ਸੀ। ਇਸੇ ਤਰ੍ਹਾਂ ਵੁੱਡਲੈਂਡ ਦੇ ਲਾਗੇ ਜਿਹੜਾ ਆ ਹਾਈਵੇ 5 ਉੱਥੇ ਵੀ ਜਿਹੜਾ ਟ੍ਰੈਫਿਕ ਆ ਕਾਫੀ ਸਮਾਂ ਹਾਈਵੇ 5 ਤੇ ਬੰਦ ਰਿਹਾ, ਕਿਉਂਕਿ ਕਈ ਟਰੱਕ ਜਿਹੜੇ ਆ ਉੱਥੇ ਹਵਾ ਦੇ ਨਾਲ ਉਲਟ ਗਏ ਸੀ। ਜੀ ਬਿਲਕੁਲ। ਅਤੇ ਅੱਗੇ ਜਿਹੜੇ ਆ ਹਰਜੋਤ ਸਿੰਘ ਜੀ ਅਗਲੀਆਂ ਗੱਲਾਂ ਵੱਲ ਜਿਹੜੇ ਕਰਦੇ ਜਾਈਏ ਤਾਂ ਕਹਿੰਦੇ ਕੈਵਿਨ ਮਕਾਰਥੀ ਜਿਹੜੇ GOP ਦੇ ਕਾਂਗਰਸ ਦੇ ਮੇਨ ਬੰਦੇ ਹੈਗੇ ਨੇ ਕੈਲੀਫੋਰਨੀਆ ਤੋਂ ਅਤੇ ਸੈਨੇਟ ਦੇ ਮਾਈਨੋਰਟੀ ਲੀਡਰ ਵੀ ਆ, ਉਹ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਫਲੋਰੀਡਾ ਦੇ ਵਿੱਚ ਜਿਹੜੇ ਆ ਉਹ ਮਿਲ ਕੇ ਕਹਿੰਦੇ ਆ ਆਉਣਗੇ। ਉੱਧਰ ਉਹਨਾਂ ਨੇ GOP ਦੇ ਵਿੱਚ ਆਪਣੇ ਲੋਕਾਂ ਨੂੰ ਕਿਹਾ ਆ ਵੀ ਇੱਕ ਦੂਜੇ ਉੱਤੇ ਅਟੈਕ ਕਰਨਾ ਬੰਦ ਕਰੋ,
ਕੱਟ ਦੈਟ ਕ੍ਰੈਪ ਆਊਟ। ਸੋ ਉਹ ਉਹਨਾਂ ਨੇ ਆਪਣੇ GOP ਦੇ ਜਿਹੜੇ ਲੋਕਾਂ ਨੂੰ ਵੀ ਜਿਹੜੀ ਹੈ ਚੇਤਾਵਨੀ ਇਹ ਦਿੱਤੀ ਹੈਗੀ ਆ। ਸੋ ਕਹਿੰਦੇ ਆ ਇਹ ਕੁਛ 2 ਸੂਤਰਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਆਲਰੇਡੀ ਟਵਿੱਟਰ ਦੇ ਉੱਤੇ ਉਹਨਾਂ ਨੇ ਨੋ ਮੋਰ ਅਟੈਕਸ ਟੂ ਵਨ ਅਨਦਰ ਜਿਹੜੇ ਆ ਉਹ ਲਿਖਿਆ ਆ, ਕਿਉਂਕਿ ਕਿਤੇ ਨਾ ਕਿਤੇ ਰਿਪਬਲਿਕਨ ਪਾਰਟੀ ਵੀ ਇਸ 6 ਜਨਵਰੀ ਦੀ ਜਿਹੜੀ ਕੈਪੀਟਲ ਰਾਈਟਸ ਤੋਂ ਬਾਅਦ ਦੇ ਵਿੱਚ ਉਹਨਾਂ ਵਿੱਚ ਵੀ ਪਾਟੋ ਧਾੜ ਦੇਖੀ ਗਈ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਫੈਡ ਚੇਅਰਮੈਨ ਜਰੋਮੀ ਪਾਵਲ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜਾ ਇਕੋਨਮੀ ਦੇ ਉੱਤੇ ਜਿਹੜਾ ਅਸਰ ਆ ਆਉਣ ਵਾਲੇ ਸਮੇਂ 'ਚ ਲੌਂਗ ਟਰਮ ਦੇ ਲਈ ਕਹਿੰਦੇ ਕਾਫੀ ਜ਼ਿਆਦਾ ਬੁਰਾ ਰਹੂਗਾ। ਅਤੇ ਦੂਸਰੇ ਪਾਸੇ ਜਿਹੜੇ ਟ੍ਰੇਜਰੀ ਸੈਕਟਰੀ ਆ ਉਹਨਾਂ ਨੇ ਇੰਟਰਸਟ ਰੇਟ ਜਿਹੜਾ ਕੋਈ ਵੀ ਵਧਾਇਆ ਨਹੀਂ, ਜੋ ਪਿੱਛੇ ਸੀ ਉਹੀ ਜਿਹੜਾ ਚੱਲਦਾ, ਆਲਮੋਸਟ ਜ਼ੀਰੋ ਦੇ ਬਰਾਬਰ ਜਿਹੜਾ ਇੰਟਰਸਟ ਰੇਟ ਇਸ ਟਾਈਮ ਹੈਗਾ ਜਿਹੜੀ ਫੈਡਰਲ ਗਵਰਨਮੈਂਟ ਬੈਂਕਸ ਨੂੰ ਦਿੰਦੀ ਹੈਗੀ ਆ। ਜੀ ਉੱਧਰ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਜਨਵਰੀ ਦਾ ਮਹੀਨਾ ਕੋਵਿਡ ਦੇ ਲਈ ਅਮਰੀਕਾ ਵਿੱਚ ਸਭ ਤੋਂ ਘਾਤਕ ਰਿਹਾ ਆ। ਆਲਰੇਡੀ 80,000 ਜਿਹੜੀਆਂ ਜਾਨਾਂ ਆ ਇਸ ਦੇ ਕਰਕੇ ਜਿਹੜੀਆਂ ਆ ਉਹ ਜਾ ਚੁੱਕੀਆਂ ਆ ਇਕੱਲੇ ਜਨਵਰੀ ਦੇ ਵਿੱਚ। ਅੱਜ ਤੋਂ ਤਕਰੀਬਨ ਪੂਰੇ 1 ਸਾਲ ਪਹਿਲਾਂ ਆਈ ਥਿੰਕ ਕੋਵਿਡ ਦਾ ਪਹਿਲਾ ਕੇਸ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜਾ ਪਾਇਆ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ 1 ਵਰ੍ਹਾ ਜਿਹੜਾ ਉਹ ਹੋ ਚੁੱਕਾ ਆ, ਅਤੇ ਅਜੇ ਵੀ ਕੋਵਿਡ ਕਿਸੇ ਪਾਸੇ ਜਿਹੜਾ ਉਹ ਜਾਣ ਦਾ ਨਾਮ ਜਿਹੜਾ ਉਹ ਨਹੀਂ ਲੈ ਰਿਹਾ। ਹੁਣ ਵੈਕਸੀਨਸ ਤਾਂ ਜਿਹੜੀਆਂ ਉਹ ਆ ਚੁੱਕੀਆਂ ਨੇ, ਲਗਾਤਾਰ ਜਿਹੜੀਆਂ ਉਹ ਲੱਗ ਵੀ ਰਹੀਆਂ ਨੇ। 100 ਦਿਨਾਂ ਦੇ ਵਿੱਚ 100 ਮਿਲੀਅਨ ਵੈਕਸੀਨੇਸ਼ਨਸ ਲਾਉਣ ਦੀ ਕੋਸ਼ਿਸ਼ ਜਿਹੜੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਹੈਗੀ ਆ, ਉਹ ਕਾਫੀ ਵੱਡੀ ਇਹਨਾਂ ਦੇ ਲਈ ਚੁਣੌਤੀ ਉਹ ਹੋਵੇਗੀ। ਇਹ ਚੀਜ਼ ਕਰਨਾ ਜਿਹੜਾ ਉਹਨਾਂ ਦੇ ਲਈ ਕਾਫੀ ਮੁਸ਼ਕਿਲ ਹੋਵੇਗੀ। ਆਲਰੇਡੀ ਉਹਨਾਂ ਨੇ ਫੈਡਰਲ ਗਰਾਊਂਡਸ ਦੇ ਉੱਤੇ 100 ਦਿਨਾਂ ਦੇ ਲਈ ਮਾਸਕ ਵੇਅਰਿੰਗ ਜਿਹੜੀ ਆ ਉਹ ਲਾਜ਼ਮੀ ਕਰ ਦਿੱਤੀ ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਤੋਂ ਆ ਰਹੀ ਆ। ਕਹਿੰਦੇ ਵੀ ਫ੍ਰਿਜ਼ਨੋ ਦੇ ਵਿੱਚ ਵੀ 6 ਫਲੈਗਸ ਜਿਹੜਾ ਆ ਉਹ ਆ ਸਕਦਾ ਹੈਗਾ। ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਬੰਦੇ ਨੂੰ ਪੁੱਛ ਰਹੇ ਆ। ਜਿਹੜੇ ਉੱਥੇ ਦੇ ਮੇਅਰ ਹੈਗੇ ਆ ਉਹ ਹੱਕ 'ਚ ਨਹੀਂ, ਪਰ ਜਿਹੜੇ ਵਾਈਸ ਮੇਅਰ ਆ ਜਾਂ ਹੋਰ ਸਿਟੀ ਮੈਨੇਜਰ ਆ ਜਾਂ ਕੌਂਸਲ ਮੈਂਬਰਸ ਆ ਉਹ ਇਸ ਹੱਕ ਦੇ ਵਿੱਚ ਹੈਗੇ ਆ। ਸੋ 135 ਏਕੜ 'ਚ ਜੇ ਆਉਂਦਾ ਆ ਡਿਸਕਵਰੀ ਕਿੰਗਡਮ, ਕਹਿੰਦੇ ਭਈ ਫ੍ਰਿਜ਼ਨੋ ਦੀ ਇਕੋਨਮੀ ਨੂੰ ਇਹਦਾ ਕਾਫੀ ਬੰਪ ਮਿਲੂਗਾ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਕਹਿੰਦੇ ਪਤਾ ਲੱਗ ਜਾਊਗਾ ਵੀ ਫ੍ਰਿਜ਼ਨੋ ਦੇ ਵਿੱਚ 6 ਫਲੈਗਸ ਆਉਂਦਾ ਆ ਕਿ ਨਹੀਂ। ਜੀ ਅਤੇ ਸਮਾਂ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਅੱਜ ਡਾਓ ਜੋਨਸ ਸਟਾਕ ਮਾਰਕੀਟ ਦੇ ਵਿੱਚ ਬਲੱਡ ਬਾਥ ਜਿਹੜਾ ਹੋ ਰਿਹਾ, ਰੈਡਿਟ ਦਾ ਇੱਕ ਫੋਰਮ ਹੈਗਾ ਆ, ਉਹਦੇ ਕਰਕੇ ਕੁਛ ਕੁ ਜਿਹੜੀਆਂ ਕੰਪਨੀਆਂ ਦੇ ਸਟਾਕ ਆ, ਗੇਮ ਸਟਾਪ, AMC, ਉਹ ਪਹਿਲੋਂ ਬਹੁਤ ਚੜ੍ਹੇ ਅਤੇ ਹੁਣ ਆਫਟਰ ਆਵਰ ਟਰੇਡਿੰਗ ਦੇ ਵਿੱਚ ਕਹਿੰਦੇ ਉਹ ਥੱਲੇ ਨੂੰ ਜਾ ਰਹੇ ਆ। ਓਵਰਆਲ ਡਾਓ ਜੋਨਸ ਦੇ ਵਿੱਚ ਅੱਜ 2% ਦੀ ਵੱਡੀ ਗਿਰਾਵਟ ਦੇਖੀ ਗਈ ਅਤੇ 634 ਪੁਆਇੰਟ ਜਿਹੜੀ ਆ ਮਾਰਕੀਟ ਡਿੱਗੀ। 30,303 ਦੇ ਉੱਤੇ ਇਹ ਕਲੋਜ਼ ਹੋਈ। ਨੈਸਟੈਕ ਦੇ ਵਿੱਚ 355 ਪੁਆਇੰਟਾਂ ਦੀ ਗਿਰਾਵਟ ਹੋਈ। 13,270 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 99 ਪੁਆਇੰਟ ਡਿੱਗੇ। 3750 ਦੇ ਉੱਤੇ ਇਹ ਕਲੋਜ਼ ਹੋਈ। ਸੋਨੇ ਦੀ ਕੀਮਤ $1,834 ਪ੍ਰਤੀ ਆਊਂਸ ਰਹੀ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਗੇਮ ਸਟਾਪ ਜਿਹੜੀ ਕੰਪਨੀ ਹੈਗੀ ਉਹਦੇ 18% ਜਿਹੜੇ ਸ਼ੇਅਰਸ ਆ ਪ੍ਰਾਈਸ ਉਹ ਡਿੱਗੀ। ਪਹਿਲਾਂ 134% ਇਨਕਰੀਜ਼ ਹੋਈ ਸੀ ਰੈਗੂਲਰ ਆਵਰ 'ਚ। ਇਸੇ ਤਰ੍ਹਾਂ ਮੂਵੀ ਥੀਏਟਰ ਜਿਹੜੇ ਹੈਗੇ ਆ AMC ਐਂਟਰਟੇਨਮੈਂਟ, ਉਹਨਾਂ ਦੀ 300% ਜਿਹੜੀ ਆ ਸ਼ੇਅਰ ਦੀ ਪ੍ਰਾਈਸ ਵਧੀ ਸੀ, ਪਰ ਬਾਅਦ ਦੇ ਵਿੱਚ ਉਹ 33% ਡਿੱਗ ਪਈ। ਸੋ ਇਹ ਪਤਾ ਨਹੀਂ ਕੀ ਚੱਕਰ ਜਿਹੜਾ ਚੱਲ ਰਿਹਾ ਹੈਗਾ ਆ ਵੀ ਇੰਨੀ ਉੱਪਰ ਥੱਲੇ ਹੋਈ ਹੈਗੀ ਆ। ਅਤੇ ਇਸੇ ਤਰ੍ਹਾਂ $1 ਦੀ ਕੀਮਤ ਇੰਡੀਆ ਦੇ 73 ਰੁਪਏ 6 ਪੈਸੇ ਦੇ ਬਰਾਬਰ ਰਹੀ। $1 ਦੀ ਕੀਮਤ ਕੈਨੇਡਾ ਦੇ $1.28 ਦੇ ਬਰਾਬਰ ਰਹੀ। ਜੀ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।